ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਬਠਿੰਡਾ ਤੋਂ ਹਰਬੰਸ ਸਿੰਘ ਸਿੱਧੂ ਜੀ ਦਾ ਫੇਸਬੁੱਕ ਮੈਸੇਜ ਆਇਆ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਹੋਸਟ ਨੀਲਮ ਕੌਰ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਸ ਸਮੇਂ ਪੂਰੀ ਕੌਮ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ 10 ਨਵੰਬਰ 2016 ਨੂੰ ਸਰਬੱਤ ਖਾਲਸਾ ਕਿਸ ਦੇ ਪ੍ਰਬੰਧ ਹੇਠ ਹੋਵੇਗਾ, ਪੰਜ ਪਿਆਰੇ ਸਾਹਿਬਾਨ ਜਾਂ ਫਿਰ ਜਥੇਦਾਰ ਸਾਹਿਬਾਨ ਦੀ ਦੇਖਰੇਖ ਹੇਠ ਵਿੱਚ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਜਲਦੀ ਹੀ ਪੂਰੀ ਕੌਮ ਕੇਸਰੀ ਨਿਸ਼ਾਨ ਹੇਠ ਇਕੱਠੀ ਹੋ ਜਾਵੇ। ਦੁਸ਼ਮਣ ਬਹੁਤ ਚਲਾਕ ਹੈ ਜੀ। ਧੰਨਵਾਦ ਜੀ ਡਾਕਟਰ ਸਾਹਿਬ। ਹਰਬੰਸ ਸਿੰਘ ਸਿੱਧੂ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਦੀ ਲਿਖਤ ਕਾਫੀ ਦਿਨ ਪੁਰਾਣੀ ਹੈ। ਸਾਡਾ ਹੌਸਲਾ ਨਹੀਂ ਸੀ ਪੈਂਦਾ ਕਿ ਇਸ ਦਾ ਅਸੀਂ ਕੀ ਜਵਾਬ ਦਈਏ। ਹੋਰ ਵੀ ਜਿਹੜੇ ਸਾਡੇ ਵੀਰ ਭੈਣਾਂ ਲਿਖਦੇ ਰਹੇ, ਅਸੀਂ ਇਸ ਦੇ ਉੱਤੇ ਆਲਮੋਸਟ ਚੁੱਪ ਵੱਟ ਲਈ ਸੀ ਔਰ ਇਹ ਵੀ ਕਿਹਾ ਸੀ ਗੁਰਬਾਣੀ ਦਾ ਫਰਮਾਨ ਕਿ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਲੇਕਿਨ ਫਿਰ ਵੀ ਸਾਡਾ ਵੀ ਯਤਨ ਸੀ, ਹੋਰ ਵੀ ਦੁਨੀਆ ਭਰ 'ਚ ਪੰਥ ਦਰਦੀ ਭੈਣ ਭਰਾਵਾਂ ਦੀ ਇਹ ਕੋਸ਼ਿਸ਼ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਏ ਤਾਂ ਕਿ 10 ਨਵੰਬਰ ਦਾ ਸਰਬੱਤ ਖਾਲਸਾ ਵੀ ਹੋਏ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖ਼ਤ ਸਾਹਿਬ ਦੇ ਉਹਨਾਂ ਦਾ ਮਾਣ ਆਦਰ ਵੀ, ਔਰ ਪੰਜ ਸਿੰਘ ਸਾਹਿਬਾਨ ਜਿਹੜੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਸੀ ਔਰ ਸੌਦਾ ਸਾਧ ਦੀ ਮੁਆਫੀ ਦੇ ਜਿਹੜਾ ਇਹਨਾਂ ਦਾ ਫਰਮਾਨ ਸੀ ਜਾਲੀ ਜਥੇਦਾਰਾਂ ਦਾ, ਉਸ ਦੇ ਪ੍ਰੋਟੈਸਟ ਉਹਨਾਂ ਨੇ ਆਪਣੇ ਅਹੁਦੇ ਛੱਡ ਦਿੱਤੇ ਸੀ। ਉਹਨਾਂ ਦਾ ਮਾਣ ਸਤਿਕਾਰ ਵੀ ਰਿਹਾ ਔਰ ਅੱਜ ਅਸੀਂ ਇਹਨਾਂ ਨੂੰ ਜਵਾਬ ਵੀ ਦੇ ਰਹੇ ਹਾਂ ਔਰ ਸਾਰਿਆਂ ਨੂੰ ਦੇ ਸਾਹਮਣੇ ਇਸ ਗੱਲ ਦੇ ਉੱਤੇ ਤਸੱਲੀ ਔਰ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਕਿ ਫਾਈਨਲੀ ਇੱਕ ਆਪਸ ਦੇ ਵਿੱਚ ਕੰਸੈਂਸਸ ਬਣੀ ਹੈ। ਪੰਜ ਸਿੰਘ ਸਾਹਿਬਾਨ ਦੀ ਜਿਹੜੇ ਦੇ ਨਾਲ ਤਿੰਨ ਜਿਹੜੇ ਐਕਟਿੰਗ ਜਥੇਦਾਰ ਨੇ ਉਹਨਾਂ ਦੀ ਮੁਲਾਕਾਤ ਹੋਈ ਔਰ ਜਿਹੜੀ ਚਿੱਠੀ ਉਹਨਾਂ ਵੱਲੋਂ ਰਿਲੀਜ਼ ਹੋਈ ਉਹਨਾਂ ਦੇ ਕਾਰਜਕਾਰੀ ਜਥੇਦਾਰਾਂ ਦੇ ਔਰ ਦੂਸਰਿਆਂ ਦੇ ਵੀ ਥੱਲੇ ਦਸਤਖਤ ਨੇ, ਉਹ ਅਸੀਂ ਸ਼ੇਅਰ ਕਰਦੇ ਹਾਂ। ਸ਼੍ਰੀ ਅਕਾਲ ਸਹਾਇ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜ ਸਿੰਘਾਂ ਵਿੱਚੋਂ ਇੱਕ ਭਾਈ ਮੇਜਰ ਸਿੰਘ ਦੇ ਘਰ ਵਿੱਚ ਤਿੰਨ ਜਥੇਦਾਰਾਂ ਭਾਈ ਧਿਆਨ ਸਿੰਘ ਜੀ ਮੰਡ, ਭਾਈ ਬਲਜੀਤ ਸਿੰਘ ਜੀ ਦਾਦੂਵਾਲ, ਭਾਈ ਅਮਰੀਕ ਸਿੰਘ ਜੀ ਅਜਨਾਲਾ ਅਤੇ ਪੰਜ ਸਿੰਘਾਂ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡੇਵਾਲੇ, ਭਾਈ ਸਤਨਾਮ ਸਿੰਘ ਖਾਲਸਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਜੀ ਦੀ ਆਪਸ ਵਿੱਚ ਮੀਟਿੰਗ ਹੋਈ, ਜਿਸ ਵਿੱਚ 10 ਨਵੰਬਰ 1916 ਦਾ ਸਰਬੱਤ ਖਾਲਸਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਸ ਵਿੱਚ ਪੂਰਨ ਏਕਤਾ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤਾ ਜਾਵੇਗਾ। ਇਹ ਫੈਸਲਾ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੰਥਕ ਏਕਤਾ ਦੀ ਸੋਚ ਨੂੰ ਲੈ ਕੇ ਕੀਤਾ ਗਿਆ ਅਤੇ ਤਿੰਨੋਂ ਜਥੇਦਾਰ ਅਤੇ ਪੰਜਾਂ ਸਿੰਘਾਂ ਦੀ ਪੂਰਨ ਏਕਤਾ, ਪੰਜ ਸਿੰਘ ਵੀ ਪੂਰਨ ਏਕਤਾ ਪੰਥ ਦੀ ਚਾਹੁੰਦੇ ਹਨ। ਇਸ ਲਈ ਜਲਦੀ ਹੀ ਸਮੂਹ ਪੰਥਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ, ਸ਼ਖਸੀਅਤਾਂ ਦੀ ਮੀਟਿੰਗ ਬੁਲਾ ਕੇ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਸਰਬੱਤ ਖਾਲਸਾ ਪੂਰੀ ਚੜ੍ਹਦੀ ਕਲਾ ਨਾਲ ਕੀਤਾ ਜਾਏਗਾ ਅਤੇ ਪੰਥਕ ਏਕਤਾ ਕਰਾਉਣ ਲਈ ਪਾਬੰਦ ਹੋਵਾਂਗੇ। ਜਥੇਬੰਦੀਆਂ ਦੇ ਪ੍ਰਤੀਨਿਧੀਆਂ ਦੇ ਵਿਚਾਰ ਲੈਣ ਲਈ ਐਗਜ਼ੈਕਟਿਵ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਦੇਸ਼ ਵਿਦੇਸ਼ ਦੇ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਕੀਤੀ ਜਾਵੇਗੀ। ਗੁਰੂ ਪੰਥ ਦੇ ਦਾਸ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਸਤਨਾਮ ਸਿੰਘ ਖਾਲਸਾ, ਤਰਲੋਕ ਸਿੰਘ, ਮੰਗਲ ਸਿੰਘ ਤੇ ਇੱਕ ਹੋਰ ਨੇ ਮੇਜਰ ਸਿੰਘ। ਔਰ ਅਸੀਂ ਇਸ ਨੂੰ ਸਾਂਝਾ ਕਰਦੇ ਹਾਂ, ਸਾਨੂੰ ਖੁਸ਼ੀ ਹੈ ਕਿ ਭਾਈ ਐਟਲੀਸਟ ਬੇਸ਼ੱਕ ਬਹੁਤ ਨੇੜੇ ਜੇ ਆ ਕੇ ਸਮਾਂ ਥੋੜ੍ਹਾ ਪਰ ਅਸੀਂ ਇਹ ਹੁਣ ਜ਼ੋਰਦਾਰ ਅਪੀਲ ਵੀ ਕਰਾਂਗੇ ਕਿ ਸਮੂਹ ਪੰਥਕ ਧਿਰਾਂ, ਜਥੇਬੰਦੀਆਂ, ਇੰਡੀਵਿਜੂਅਲਸ ਜਿਹੜੇ ਵੀ ਪੰਜਾਬ 'ਚ ਇਹਨਾਂ ਦੇ ਸੰਪਰਕ ਵੀ ਨੇ, ਪੂਰੇ ਉਤਸ਼ਾਹ ਦੇ ਨਾਲ ਇਸ ਦੇ ਵਿੱਚ ਸ਼ਮੂਲੀਅਤ ਕਰਨ ਔਰ ਇਹ ਇੱਕ ਬੜੀ ਜਿਸ ਨੂੰ ਕਹੋ ਕਿ ਵੀ ਜਿਵੇਂ ਇੱਕ ਭਾਰ ਲੱਥਦਾ ਜਾਂ ਇੱਕ ਫਿਕਰ ਦਾ ਆਲਮ ਟੁੱਟਦਾ, ਇਹੋ ਜਿਹੀ ਡਿਵੈਲਪਮੈਂਟ ਹੈ। ਔਰ ਅਸੀਂ ਸਤਿਗੁਰੂ ਦਾ ਧੰਨਵਾਦ ਕਰਦੇ ਹਾਂ ਔਰ ਇਹਨਾਂ ਸਾਰੇ ਵੀਰਾਂ ਦਾ ਵੀ ਕਿ ਇਹਨਾਂ ਨੇ ਅਲਟੀਮੇਟਲੀ ਇਸ ਗੱਲ ਦੇ ਉੱਤੇ ਆ ਕੇ ਜਿਹੜਾ ਉਹ ਅਮੰਨਾ ਕੀਤੀ ਹੈ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 2 ਸ਼ਲੋਕ ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਸਾਹਿਬ ਦੇ ਬਾਣੀ ਦੇ ਚੁਣੇ ਨੇ, 11 ਤੇ 12। ਬਹੁਤ ਵਾਰ ਪੰਜਾਬੀ ਵਰਨੈਕੂਲਰ ਦੇ ਵਿੱਚ ਐਲਫਾਬੈਟ 'ਚ ਨ ਸ਼ਬਦ ਜਿਹੜਾ ਹੈ ਉਹ ਉਹਦੇ ਨਾਲ ਜਦੋਂ ਹੁੰਦਾ ਸੀ ਨਾ, ਐੜੇ ਨਾਲ ਫਲਾਣਾ, ਊੜੇ ਨਾਲ ਊਂਠ, ਈੜੀ ਨਾਲ ਇਮਲੀ, ਖਾਲੀ ਹੁੰਦਾ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਜਿਵੇਂ ਪੱਟੀ ਲਿਖੀ ਹੈ ਜਾਂ ਇਹ 52 ਅੱਖਰੀ ਹੈ, ਈਵਨ ਗੰਗਾ ਕਬੀਰ ਸਾਹਿਬ ਨੇ ਵੀ ਇਸਤੇਮਾਲ ਕੀਤਾ ਹੈ ਆਪਣਾ ਦੇਣ ਦੇ ਲਈ ਰੂਹਾਨੀ ਮੈਸੇਜ। ਗੰਗਾ ਨਿਗ੍ਰਹਿ ਸਨੇਹੋ ਕਰ
ਨਿਰਵਾਰੋ ਸੰਦੇ ਨਾਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਕਿ ਗੰਗਾ ਇਹ ਕਹਿੰਦਾ ਹੈ ਕਿ ਭਾਈ ਇੰਦਰੀਆਂ ਨੂੰ ਫੜ, ਆਪਣੇ ਮਨ ਦੇ ਵਿਕਾਰਾਂ ਦੇ ਉੱਤੇ, ਜਿਹੜੀਆਂ ਇੰਦਰੀਆਂ ਵਿਕਾਰਾਂ ਵੱਲ ਦੌੜਦੀਆਂ ਉਹਨਾਂ ਦੇ ਉੱਤੇ ਕਾਬੂ ਕਰ ਤੇ ਸਨੇਹ ਕਰ, ਰੱਬ ਦੇ ਨਾਲ ਪ੍ਰੀਤ ਪਾ, ਰੱਬ ਦੇ ਨਾਲ ਪਿਆਰ ਪਾ। ਨਿਰਵਾਰੋ ਸੰਦੇ ਕਿ ਮਨ ਦੇ ਵਿੱਚ ਜਿਹੜਾ ਸੰਦੇਹ ਹੈ, ਸ਼ੱਕ ਹੈ ਕਿ ਨਹੀਂ, ਕਈ ਨੂੰ ਤਾਂ ਇਹ ਰਹਿੰਦਾ ਵੀ ਰੱਬ ਹੈ ਵੀ ਕਿ ਨਹੀਂ ਜੀ, ਵੀ ਇਸ ਸੰਦੇਹ ਨੂੰ, ਇਸ ਸ਼ੱਕ ਨੂੰ ਦੂਰ ਕਰ। ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ ਹੈ ਕਿ ਜਦੋਂ ਕੋਈ ਚੈਲੰਜ ਸਾਹਮਣੇ ਆਉਂਦਾ ਉਹਨੂੰ ਦੇਖਦਿਆਂ ਹੀ ਨਾ ਦੌੜ ਜਾਓ। ਸਭ ਤੋਂ ਸਿਆਣਪ ਇਹ ਹੈ ਵੀ ਖਲੋਵੋ ਔਰ ਉਸ ਦਾ ਸਾਹਮਣਾ ਕਰੋ, ਤੁਸੀਂ ਉਸ ਚੈਲੰਜ ਨੂੰ ਵਿਨ ਕਰ ਸਕਦੇ ਹੋ। ਸੋ ਇਹ ਸਿਆਣਪ ਸਾਡੇ ਲਈ ਵੀ ਹੈ ਕਿ ਐਵੇਂ ਉਹ ਕਿ ਪੰਜਾਬੀ 'ਚ ਕਹਿੰਦੇ ਨੇ ਵੀ ਅਜੇ ਦਰਿਆ ਆਇਆ ਨਹੀਂ ਤਾਂ ਮੌਜੇ ਪਹਿਲਾਂ ਹੀ ਲਾ ਲੈ ਕਿ ਵੀ ਡੁੱਬਣ ਦਾ ਡਰ ਹੈ। ਜਿਵੇਂ ਕਬੀਰ ਸਾਹਿਬ ਨੇ ਕਿਸੇ ਹੋਰ ਥਾਂ ਕਿਹਾ ਕਿ ਵੀ ਬੂਢਨ ਤੇ ਮੈਂ ਡਰਾ ਰਹਾ ਕਿਨਾਰੇ ਬੈਠ, ਜਿਨ ਖੋਜਿਆ, ਕਬੀਰ ਬੀਚਕ 'ਚ ਹੈ, ਜਿਨ ਖੋਜਿਆ ਤਿਨ ਪਾਇਆ ਗਹਿਰੇ ਪਾਣੀ ਪੈਠ, ਮੈਂ ਬਪਰਾ ਬੂਢਣ ਡਰਾ। ਬਨਾਰਸ ਦੀ ਜ਼ਬਾਨ 'ਚ ਡੁੱਬਣ ਨੂੰ ਬੂਢਣ ਕਹਿੰਦੇ, ਰਹਾ ਕਿਨਾਰੇ ਬੈਠ, ਮੈਂ ਕੰਢੇ ਹੀ ਬੈਠਾ ਰਿਹਾ, ਬਾਕੀ ਜਿਹੜੇ ਗਏ ਉਹਨਾਂ ਨੇ ਹੀ ਮਿਲਿਆ। ਸੋ ਕਬੀਰ ਸਾਹਿਬ ਕਹਿੰਦੇ ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ। 12ਵਾਂ ਸ਼ਲੋਕ ਹੈ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤ ਰਾਖ ਚਿਤੇਰਾ। ਚੱਚਾ ਸ਼ਬਦ ਇਹ ਕਹਿੰਦਾ ਹੈ ਕਿ ਭਾਈ ਇਹ ਸੰਸਾਰ, ਇਹ ਜਗਤ ਰੱਬ ਨੇ ਚਿੱਤਰਿਆ, ਜਿਵੇਂ ਇੱਕ ਕਲਾਕਾਰ ਤਸਵੀਰ ਬਣਾਉਂਦਾ। ਸੋ ਤੁਸੀਂ ਕਲਾਕਾਰ ਦੀ ਕਲਾ ਵੱਲ ਜਾਂ ਕਲਾਕਾਰ ਨਾਲ ਸੰਬੰਧ ਜੋੜਨ ਦੀ ਥਾਂ ਤੇ ਚਿੱਤਰ ਦੇ ਨਾਲ ਹੀ ਜੁੜ ਗਏ। ਤੁਹਾਨੂੰ ਕਲਾਕਾਰ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰ। ਜੀਵਨ ਦੀ ਦਾਤ, ਜੀਵਨ ਦੀਆਂ ਕਿੰਨੀਆਂ ਗਿਫਟਸ ਰੱਬ ਨੇ ਦਿੱਤੀਆਂ ਨੇ, ਪਰ ਜਦੋਂ ਸਾਨੂੰ ਰੱਬ ਭੁੱਲ ਜਾਂਦਾ, ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਹੁਣ ਉਹਨੂੰ ਛੱਡ ਦਿੱਤਾ ਜਿਹੜਾ ਦੇਣਹਾਰ ਹੈ, ਦਾਤਾਰ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰ ਹੈ। ਸੋ ਇਹ ਜਿਹੜੀ ਗੱਲ ਚੱਚਾ ਇਹ ਸਿਖਾਉਂਦਾ ਹੈ ਕਿ ਭਾਈ ਇਹ ਜਿਹੜਾ ਜਗਤ ਹੈ ਉਸ ਨਿਰੰਕਾਰ ਦੀ ਵੱਡੀ ਤਸਵੀਰ ਹੈ। ਤਜ ਚਿੱਤਰ ਹੈ ਚੇਤੋ ਚਿਤ, ਇਸ ਚਿੱਤਰ ਦੇ ਵਿੱਚ ਹੀ ਨਾ ਫਸ ਜਾਓ, ਜਗਤ ਇਹਨੂੰ ਇੰਜੋਏ ਕਰੋ, ਜਗਤ ਦਾ ਹੁਸਨ ਹੈ, ਖੂਬਸੂਰਤੀ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ, ਵਾਹ ਵਾਹ ਕਰੋ ਹਰ ਚੀਜ਼, ਲੇਕਿਨ ਇਹ ਜਗਤ ਅੰਤ ਨਹੀਂ ਹੈ, ਇਹਦੇ ਚ ਨਾ ਫਸੋ। ਚੇਤੋ ਚਿਤਕਾਰੀ, ਉਸ ਚਿੱਤਰਕਾਰ ਰੱਬ ਨੂੰ ਯਾਦ ਕਰੋ। ਚਿੱਤਰ ਬਚਿੱਤਰ ਹੈ ਅਵਚੇਰਾ। ਪਰ ਕਬੀਰ ਸਾਹਿਬ ਕਹਿੰਦੇ ਨੇ ਝਮੇਲਾ ਇਸ ਗੱਲ ਦਾ ਹੈ ਕਿ ਦੁਨੀਆ ਹੈ ਹੀ ਇੰਨੀ ਮਿੱਠੀ, ਮੋਹ ਲੈਣ ਵਾਲੀ ਕਿ ਧਿਆਨ ਕਿਸੇ ਹੋਰ ਪਾਸੇ ਜਾਣ ਹੀ ਨਹੀਂ ਦਿੰਦੀ। ਜਿਵੇਂ ਤੁਸੀਂ ਕਹਿੰਦੇ ਮਾਇਆ ਚ ਖਚਤ ਹੋ ਗਏ। ਤਜ ਚਿੱਤਰੈ ਚਿਤ ਰਾਖ ਚਿਤੇਰਾ, ਇਸ ਚਿੱਤਰ ਨੂੰ ਛੱਡ, ਜਗਤ ਦੀ ਪ੍ਰੀਤ ਛੱਡ, ਤੇ ਜਿਹੜਾ ਚਿੱਤਰ ਨੂੰ ਚਿਤਰਨ ਵਾਲਾ ਹੈ, ਬਣਾਉਣ ਵਾਲਾ ਚਿਤੇਰਾ ਨਿਰੰਕਾਰ ਰੱਬ, ਉਸ ਦੇ ਨਾਲ ਮੁਹੱਬਤ ਪਾ, ਉਸ ਦੇ ਨਾਲ ਇਸ਼ਕ ਕਰ। ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਚਾਹੀਏ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।